ਸਤਿ ਸ਼੍ਰੀ ਅਕਾਲ, ਨਮਸਤੇ, अस्सलाम वालेकुम। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡੀ ਹੋਸਟ ਅਲੀਨਾ ਪੰਜਾਬੀ ਪ੍ਰਚਾਰ ਵੱਲੋਂ ਅੱਜ ਅਸੀਂ ਇੱਕ ਸਿੱਖ ਯਾਤਰੀ ਦੇ ਨਾਲ ਖੜੇ ਹਾਂ। ਸਭ ਤੋਂ ਪਹਿਲੇ ਤਾਂ ਸਰ ਤੁਹਾਨੂੰ ਬਹੁਤ-ਬਹੁਤ ਗੁਰਪੁਰਬ ਦੀਆਂ ਵਧਾਈਆਂ। आप सब नु पूरे पाकिस्तान सरकार को और पाकिस्तान के अवाम को जी मैं बहुत खुश हूँ यहाँ का माहौल देखकर, और सरकार ने भी बहुत अच्छे इंतजाम किए जी। हैं और लोगों ने भी बहुत प्यार दिया। ਅੱਛਾ, ਤੇ ਸਰ ਮੈਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਇੰਟਰੋ ਕਰਵਾਓ ਕਿ ਤੁਹਾਡਾ हाँ ਨਾਮ जी, ਕੀ मेरा ਹੈ। नाम महेंद्र सिंह चौहान, अच्छा इंडिया पंजाब लुधियाना से अच्छा मैं आया हूँ। अच्छा और वहाँ हमारी एक राजपूत सभा है जी जी जहाँ बहुत सोशल काम होते हैं, जी और एक मैगजीन निकलता है जी। जिसका मैं चीफ एडिटर हूँ। ओके और हमारे जो मुल्क है जी, जी। इधर आने के लिए लोग तरसते हैं। जी आप लोगों से बात करके ऐसा मज़ा आ रहा है जैसे हम घर पर ही हैं। ਅੱਛਾ ਸਰ, ਤੁਸੀਂ ਲੁਧਿਆਣੇ ਚ ਆ ਤਾਂ ਲੁਧਿਆਣੇ ਚ ਪੰਜਾਬੀ ਨਹੀਂ ਬੋਲੀ ਜਾ ਰਹੀ। पंजाबी बोली जा रही है, अच्छा। ऐसी बात नहीं, हम दोनों से ही ਮਤਲਬ ਹਿੰਦੀ ਨਾਲ ਤੇ ਪੰਜਾਬੀ ਦੋਨੋਂ ਤੁਸੀਂ ਮਿਕਸ ਯੂਜ਼ हिंदी ਕਰਦੇ ਆ। पंजाबी उर्दू सही है, सारियां मिक्स यूज ਹੁੰਦੀਆਂ ਉੱਤੇ, ठीक है। क्योंकि मेजोरिटी हम जो हमारा ब्लड है ना, हाँ जी ये सब मिला जुला है। बिल्कुल इदां ही है। एशियन ਜਿਹੜੀ ਉਰਦੂ ਲੈਂਗੁਏਜ ਹੈ ਉਹ ਵੀ ਸਰ ਟਰਕਿਸ਼ ਕਾਫੀ जो ਲੈਂਗੁਏजेस ਦੇ उर्दू मिक्स जबान है, हाँ जी जितनी इसमें तमीज है जी जी बिल्कुल शायद किसी भी जबान में किसी नहीं भी है। जुबान में नहीं है। अच्छा तो शरीफ रखिए। बिल्कुल इदां। आइए साहब। हाँ जी, लेकिन सर ਮੈਨੂੰ ਲੱਗਦਾ ਜਿਹੜੀ ਪੰਜਾਬੀ ਲੈਂਗੁਏਜ ਹੈ ਉਹ ਵੀ ਬਹੁਤ ਮਿੱਠੀ ਆ। नहीं वो भी वही है, ਮਿੱਠੀ ਆ, ਉਹ 'ਚ ਵੀ ਇਦਾਂ ਹੀ ਆ, ਸਾਡੀ ਤਮੀਜ਼ ਹੈ, ਸਾਡੇ है तो ਵੱਡਿਆਂ बहुत ਦਾ ਵੀ बढ़िया। ਸਾਰਾ ਕੁਝ। कुछ जबान को भी माड़ी नहीं होती, माड़ी नहीं होती, लेकिन बिल्कुल। कुछ जबानें ऐसी हैं जिसको सुनने में बोलने में मजा आता है, ਬਿਲਕੁਲ ਜੀ वो है ਤੁਹਾਡੇ ਉਰਦੂ ਖਿਆਲ ਜ਼ੁਬਾਨ। ਅੱਛਾ, ਲੇਕਿਨ ਸਰ ਜਿਹੜੀ ਸਾਡੀਆਂ ਟੀਚਿੰਗਸ ਆ ਸਿੱਖੀਜ਼ਮ ਦੀਆਂ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਆ। ਸੰਸਕ੍ਰਿਤ ਜਿਹੜੀ ਲਿਖੀ ਹੋਈ ਬੁੱਕ ਸਾਡੀ ਉਹ ਸਾਡੀ ਉਸ ਲੈਂਗੁਏਜ ਆ। ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਗਰ ਆਉਣ ਵਾਲੀਆਂ ਪੀੜ੍ਹੀਆਂ 'ਚ ਅਸੀਂ ਇਹ ਅੱਗੇ ਵਧਾਉਣੀ ਆ ਤੇ ਉਹਨਾਂ ਨੂੰ ਇਸ ਲੈਂਗੁਏਜ ਦੇ ਨਾਲ ਜੁੜਾ ਰੱਖਣਾ ਚਾਹੀਦਾ। मैं आपका दोबारा जरा बोलेंगे आप? ਸਰ ਮੈਂ ਇਹ ਕਹਿ ਰਹੀ ਸੀਗੀ ਕਿ ਸਾਡੀ ਆ ਜਿਹੜੀ ਪੀੜ੍ਹੀ ਆ, ਅਗਲੀ ਪੀੜ੍ਹੀ ਆ, ਇਹਨੂੰ ਅਗਰ ਤੁਸੀਂ ਆਪਣੇ ਮਜ਼ਹਬ ਨਾਲ ਜੁੜੇ ਰੱਖਣਾ ਵਾ ਤੇ ਅਗਲੀਆਂ ਨਸਲਾਂ ਤੱਕ ਵੀ ਪਹੁੰਚਾਉਣਾ ਵਾ, ਉਹ ਲਈ ਇਹ ਕੰਪਲਸਰੀ ਨਹੀਂ ਹੈ ਕਿ ਉਹ ਆਪਣੀ ਜਿਹੜੀ ਪੰਜਾਬੀ ਜ਼ਬਾਨ ਆ ਉਹਨਾਂ ਜੁੜੇ ਰਹਿਣ, ਤਾਂ ਆਪਣੀ ਮਾਂ ਬੋਲੀ ਨਾਲ ਬੋਲਣ, ਪੜ੍ਹਨ, ਲਿਖਣ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਆਪਣੀਆਂ ਬੇਸਿਕਸ ਦਾ। ये सब कुछ ਚਾਹੁਣ ਨਾਲ ਨਹੀਂ ਹੋਣਾ, ਜਦ ਤੱਕ ਸਰਕਾਰਾਂ ਹਾਂਜੀ ਆਪਣੀ ਜਿਹੜੀਆਂ ਜਿੱਥੇ ਸਕੂਲਾਂ ਦੇ ਵਿੱਚ ਹਾਂਜੀ ਉਸ ਦਾ ਪ੍ਰਚਾਰ ਕੀਤਾ ਜਾਏ। ਜੀ ਸਿਰਫ ਆਪਾਂ ਗੁਰਦੁਆਰਿਆਂ 'ਚ ਪੰਜਾਬੀ ਪੜ੍ਹੀਏ ਜਾਂ ਬੋਲੀ ਜਾਏ ਉਹਦਾ ਕੋਈ ਮਹੱਤਵ ਨਹੀਂ ਰਹਿ ਨਹੀਂ ਰਹਿੰਦਾ। ਜਾਂਦਾ। ਬੱਚਿਆਂ ਨੂੰ ਪਹਿਲੀ ਕਲਾਸ ਤੋਂ ਪੰਜਾਬੀ ਚਾਲੂ ਹੋਣੀ ਚਾਹੀਦੀ ਹੈ। ਔਰ ਪੰਜਾਬੀ ਜੋ पंजाबी है और पंजाबी जुबान है, ਹਾਂਜੀ ये एक ऐसा मेल है जैसे दूध में शक्कर। ਹਾਂਜੀ, ਮਿੱਠਾ ਹੀ ਮਿੱਠਾ। ਸਹੀ। ਤੇ ਸਰ ਤੁਸੀਂ ਜਿੱਦਾਂ ਕਹਿ ਰਹੇ ਸੀ ਨਾ ਕਿ ਪਹਿਲੀ ਕਲਾਸ ਤੋਂ ਪੜ੍ਹਾਈ ਜਾਵੇ, ਪਹਿਲੀ ਕਲਾਸ ਤੋਂ ਪਹਿਲੇ ਜਿਹੜੀ ਪਹਿਲੀ ਦਰਸਗਾਹ ਵਾ ਉਹ ਬੱਚੇ ਦਾ ਘਰ ਆ, ਉਹਦੀ ਮਾਂ ਬਾਪ। ਅਗਰ ਘਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਐਪਰੀਸ਼ੀਏਟ ਨਹੀਂ ਕਰਾਂਗੇ ਪੰਜਾਬੀ ਬੋਲਣ ਲਈ, ਉਹਨਾਂ ਨੂੰ ਕਵਾਂਗੇ ਕਿ ਤੁਸੀਂ ਨਹੀਂ ਬੋਲਣੀ, ਤੁਸੀਂ ਹਿੰਦੀ ਯੂਜ਼ ਕਰੋ ਜਾਂ ਤੁਸੀਂ ਅੰਗਰੇਜ਼ੀ ਯੂਜ਼ ਕਰੋ, ਤੇ ਉਹ ਬੱਚੇ ਕਾਲਜਿਸ 'ਚ ਜਾ ਕੇ ਵੀ ਉੱਦਾਂ ਨਹੀਂ ਕਰਦੇ। ਅਗਰ ਅਸੀਂ ਘਰੋਂ ਬੱਚਿਆਂ ਨੂੰ ਪ੍ਰਮੋਟ ਕਰਦੇ ਹਾਂ, ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਤਾਂ ਬੱਚੇ ਜ਼ਿਆਦਾ ਕੌਨਫੀਡੈਂਟਲੀ ਬੋਲ ਸਕਦੇ ਆ। ਗੱਲ ਇਸ ਤਰ੍ਹਾਂ ਜੀ, ਇਹ ਜਿਹੜਾ ਸਿਸਟਮ ਹੈ ਨਾ ਜੀ, ਜਿਹੜਾ ਹਾਂਜੀ। टोटल ਹਾਂਜੀ ये सरकारों ने खराब कर रखा है। ਹਾਂਜੀ अगर वहाँ क्या है, कोई आपने लिखन पढ़ करनी तो इंग्लिश में करो ਹਾਂਜੀ या हिंदी में करो। बिल्कुल। पंजाब Official languages हो। हाँ, पंजाब को जो पंजाब में पंजाबी को ਹਾਂਜੀ पहला नंबर नहीं मिल रहा, अच्छा। तीसरा नंबर मिल रहा है। ਅੱਛਾ और वो भी ऐसे होता है कि वो भी इस तरह होता है कि बच्चा अगर स्कूल गया है, जब ਜਿਹੜੀ ਹੁੰਦੀ ਜਿਸ ਤਰ੍ਹਾਂ ਇੱਕ ਪਹਿਲਾ ਦਿਨ ਆ। ਹਾਂਜੀ ਜਿਸ ਤਰ੍ਹਾਂ ਇੱਕ ਬੂਟੇ ਦੀ ਪਰਵਰਿਸ਼ ਹੁੰਦੀ ਹੈ ਜੀ, ਜੀ। ਬੀਜ ਤੋਂ ਲੈ ਕੇ, ਜੀ ਤੋਂ ਪੁੰਗਰਦਾ ਹੈ, ਜਦੋਂ ਜਵਾਨ ਹੋ ਜਾਂਦਾ ਤੇ ਉਹਦੇ ਤੋਂ ਉਦਾਂ ਦੀ ਖੁਸ਼ਬੂਆਂ ਆਉਂਦੀਆਂ ਨੇ। ਹਾਂਜੀ ਹਾਂਜੀ ਇਸ ਤਰ੍ਹਾਂ ਇਨਸਾਨੀਅਤ ਹੈ। ਜੀ ਇਨਸਾਨੀਅਤ ਨੂੰ ਵੀ ਅਗਰ ਸ਼ੁਰੂ ਤੋਂ ਉਸ ਨੂੰ ਪੰਜਾਬੀ ਪੜ੍ਹਾਈ ਜੀ। ਜਾਏ ਔਰ ਉਸ ਦੀ ਅਹਿਮੀਅਤ ਨੂੰ ਸਮਝਿਆ ਜਾਏ ਜੀ, ਜੀ। ਕਿ ਅਸੀਂ ਪੰਜਾਬ 'ਚ ਰਹਿੰਦੇ ਆ, ਬਿਲਕੁਲ। ਪੰਜਾਬੀ ਵਿੱਚ ਸਾਨੂੰ ਬਹੁਤ ਸਾਹਿਤਕਾਰ ਮਿਲੇ ਜੀ, ਨੇ। ਜੀ। ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਐਸਾ ਗ੍ਰੰਥ ਮਿਲਿਆ ਜੋ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਿਸ ਨੂੰ ਮਾਨਤਾ ਮਿਲਦੀ ਜਾਂਦੀ ਬਿਲਕੁਲ। ਹੈ। ਤੇ ਤੇ ਮੈਂ ਇਹ ਸੰਦੇਸ਼ ਦਵਾਂਗਾ ਜੀ। ਸਾਰੇ ਪਾਕਿਸਤਾਨ ਦੇ ਆਵਾਮ ਨੂੰ ਹਾਂਜੀ। ਔਰ ਪਾਕਿस्तान ਦੀ ਸਰਕਾਰ ਨੂੰ जी। कि ऐसे माहौल बनाया जाए कि ये वीज़ा सिस्टम खत्म करता जाए अच्छा और एक दूसरे व्यापार चले सही। और दोनों मुल्क तरक्की करें ठीक। और मुल्क तरक्की होगा, लोग खुश होंगे, लोग खुश होंगे
तो पढ़ाई लिखाई भी होगी, ਸਹੀ ਹੋਗਾ, सब कुछ होगा। ਸਾਰਾ ਕੁਝ ਈਜ਼ੀ ਹੋ ਜਾਊਗਾ। ਸਰ ਜਿੱਦਾਂ ਸਾਡੀ ਗਵਰਨਮੈਂਟ ਨੇ ਤੁਹਾਡੇ ਲਈ ਕੋਰੀਡੋਰ ਖੋਲਿਆ, ਉਧਰੋਂ ਲੋਕ ਇੱਧਰ ਆ ਰਹੇ ਆ, ਸਾਡੇ ਲੋਕਾਂ ਨੂੰ ਵੀਜ਼ਾ ਨਹੀਂ ਮਿਲਦਾ, ਮਤਲਬ ਅਸੀਂ ਉਧਰਲੇ ਜਿਹੜੇ ਸਾਡੇ ਕੁਝ ਮਤਲਬ ਜਿਹੜੇ ਮੁਸਲਿਮਸ ਜਾਣਾ ਚਾਹੁੰਦੇ ਆ ਚਿਸ਼ਤੀ ਸਾਹਿਬ ਦੇ ਦਰਬਾਰ 'ਚ ਜਾਂ ਕੋਈ ਹੋਰ ਕੁਝ ਦਰਬਾਰ ਆ ਜਿਨ੍ਹਾਂ ਦਾ ਵਿਜ਼ਿਟ ਕਰਨਾ ਚਾਹੁੰਦੇ ਆ, ਉਹ ਨਹੀਂ ਜਾ ਪਾ ਰਹੇ। ਤੇ ਅਗਰ ਇਹ ਦੋਨੋਂ ਸਾਈਡਸ ਤੋਂ ਹੋਵੇ ਤਾਂ ਸਾਡੇ ਲਈ ਵੀ ਨਹੀਂ ਕਿ ਇੱਕ ਤਾਂ ਟ੍ਰੇਡ ਵੀ ਖੁੱਲੂਗੀ, ਅਸੀਂ ਇਕਨੋਮੀ ਵੀ ਗਰੋ ਕਰੂਗੀ, ਉਸ ਤੋਂ ਬਾਅਦ ਲੋਕ ਵੀ ਜਿਹੜੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਚਾਹਤ ਆ ਉੱਧਰ ਜਾਣ ਦੀ, ਆਪਣਿਆਂ ਨੂੰ ਮਿਲਣ ਦੀ, ਉਹ ਵੀ ਪੂਰੀ देखो ਹੋਊਗੀ। जी, एक ऐसा जो व्यापार है ना, ਹਾਂਜੀ इससे अगर व्यापार बढ़ता है ਜੀ तो लोग खुश रहते हैं एक दूसरे से, बिल्कुल। मिलते जुलते मेल जोल बढ़ता हाँ जी। है, और जो मुल्कों की भी आमदन बढ़ती है, हाँ जी। क्योंकि उतने टैक्स देने लेने पड़ते नहीं हैं। पड़ते, मतलब और चीज़ें इजी हो जाती हैं ना, हाँ हाँ, और ये व्यापार का जो सिस्टम है ना, इसको तो प्रमोट करना चाहिए। कुछ बातें को अलग रख के, हाँ जी, अपना फायदा थोड़ा अगे रख लेना चाहिए ते जेह्ड़े जाती मफाद है ना जेह्ड़े वो पीछे थोड़े रख देखिए लेने चाहिए। आप देखिए हम पछड़ क्यों रहे हैं। हाँ जी एशिया जो सारा पछड़ रहा है, हाँ जी अपने जो इनके जो मुश्किलात हैं हाँ जी मुल्कों के जो नेताओं के, इख्तिलाफात है, हाँ वो जी। पब्लिक के उसको असर पड़ता है, बिल्कुल। पब्लिक उसमें बर्बाद हो रही है। हाँ जी। पब्लिक आगे पीछे उसके लिए कुछ सोचा समझा नहीं जा रहा। सही। अगर पब्लिक थोड़े आपके खुश है, वो व्यापार से होगी। बिल्कुल। व्यापार है तो सब कुछ है। सब कुछ है, सही है, बिल्कुल सही कह रहे सर। अच्छा सर, ਤੁਸੀਂ ਮੈਨੂੰ ਇੱਥੇ ਦੱਸੋ ਕਿ ਜਿਹੜਾ ਤੁਸੀਂ ਪਾਕਿਸਤਾਨ 'ਚ ਸਟੇ ਕੀਤਾ ਵਾ ਇਹਨਾਂ ਇਸ ਦੌਰਾਨ ਦੇ ਵਿੱਚ ਜਿੱਥੇ ਦੇ ਲੋਕਾਂ ਨਾਲ ਮਿਲ ਕੇ ਤੁਹਾਨੂੰ ਕਿਹਦਾ ਫੀਲ ਹੋਇਆ? ਮੈਨੂੰ ਬਹੁਤ ਹੀ ਆਨੰਦ ਆਇਆ, ਬਹੁਤ ਖੁਸ਼ੀ ਹੋਈ, ਕਿਉਂਕਿ ਜਿੱਥੇ ਜਿੱਥੇ ਸਾਨੂੰ ਲੋੜ ਪਈ ਹੈ। ਹਾਂਜੀ ਕੱਲ ਅਸੀਂ ਨਾ, ਮੈਂ ਇੱਕ ਤਾਜ਼ਾ ਵਾਕਿਆ ਦੱਸਦਾ। ਹਾਂਜੀ ਕੱਲ ਸੱਚੇ ਸੌਦੇ ਦੀ ਜਿਹੜੀ ਬੱਸ ਜਾਣੀ ਸੀ, ਹਾਂਜੀ। ਅਸੀਂ ਉਹਨਾਂ ਤੋਂ ਰਹਿ ਗਏ, ਅੱਛਾ ਅਸੀਂ ਰਿਕੁਐਸਟ ਕੀਤੀ, ਅੱਛਾ ਔਰ ਰਿਕੁਐਸਟ ਕਰਦਿਆਂ ਗਲਾਨੀ ਸਾਹਿਬ ਇੱਥੇ ਉਹ ਸ਼ਾਇਦ ਹੈਡ ਨੇ, ਹਾਂਜੀ ਉਹਨਾਂ ਤੱਕ ਸਾਡੀ ਗੱਲ ਪਹੁੰਚ ਗਈ। ठीक लेकिन कुछ प्रोटोकॉल ऐसे होते हैं जो भाई पूरे नहीं किए जा सकते, सही, सही। क्योंकि वो 100 बंदे के लिए भी है और 10,000 बंदे के लिए भी है। जी। अब 40 बंदे हम अगर रह भी गए हैं जी। तो वो उनके लिए बहुत मुश्किल है। हमको सही। हमारी क्योंकि मुश्किल ये सिक्योरिटी थी, इशू भी सीगे, कुछ और चीज़ां भी सी जिन्हां ने उन्होंने ध्यान च रख के फैसला करना। हमारी ये, हमें इस बात से खुशी है कि हमारी बात आगे से बढ़ती बढ़ती उन तक पहुंच पहुंची। गई। ठीक जी मसला हल हुआ या नहीं है वो अलग बात है, सही लेकिन इससे मैं खुश हूँ कि- कि बात तो पहुंची ना। बिल्कुल मैसेज आ रहा है, हाँ, वो नहीं है, मैसेज- बैरियर नहीं है कि ये नहीं है फटिया किसी ने पहुंचनी। वहीं रोक रखा है हमें, सही। उसने आगे दिया भी, ये जितनी मेरी पावर है, जी। मेरी इतनी पावर है, आप जो जो आप चाहते हो हाँ जी। वो पावर नहीं है, ठीक वो है। आगे आगे बढ़ती बढ़ती लेकिन सही। पहुंच गई वहाँ जहाँ सही, पावर थी, सही। लेकिन वहाँ स्विच ऑन नहीं हुआ। अच्छा। तो हमें उसका कोई गम नहीं है। लेकिन उन्होंने डिफाइन करता कि आ चीज़ां इदां होणियां, हाँ आ जी, प्रोटोकॉल्स हाँ जी, ने हाँ जी। जिहदे ਵਿੱਚ ਤੁਹਾਨੂੰ ਸੈਟੀਸਫੈਕਸ਼ਨ ਹੈ ਵਾ ਤੇ ਕੋਈ ਗਿਲਾ नहीं। हाँ जी, मैं कहा कोई गिला नहीं है, सैटिस्फैक्शन नहीं नहीं नो नो नो, मैं तो पहले बोल चुका हूँ अच्छा कि वो तो बात ही नहीं है, हाँ जी नाराजगी वाली बात नहीं है, सही। क्योंकि हमारी बात सुनी गई। हाँ जी और जो हमारी प्रॉब्लम बहुत बड़ी थी, हाँ जी। सुनने में कहने में छोटी सी लग रही है, हाँ जी क्योंकि एक बस के लिए हाँ जी आपको वो इतनी सिक्योरिटी, हाँ जी। हर शहर के बार बार वो सब कुछ दोबारा करना बहुत पड़ा। मुश्किल जी, है। जी। हमने भी समस्या उनकी भी समझ ली, सही तो फिर हमने इसके लिए उनका धन्यवाद कर दिया ठीक हो गया। कि आपको नहीं, आपने कोशिश की, जी। नहीं हो सका। सही, थैंक यू सो और मच। यहाँ ये लोग हैं जो हाँ जो जी, लोग हैं यहाँ जी, पर बाजार के लोग, जी, जी। उन्होंने मुझे हमने जहाँ भी गए प्यार से बैठाया, अपनी कुर्सी पर उठे हाँ जी। और हमको बैठाया जी सर, तेरे साथ और सब चाय भी पिलाया। जी और हाँ जी। सही सर, थैंक यू सो मच सर, बहुत अच्छा लगा, ਤੁਹਾਨੂੰ ਵਧੀਆ ਲੱਗਾ ਗੱਲ सत श्री ਕਰਕੇ, अकाल ਬਹੁਤ जी। ਬਹੁਤ ਸ਼ੁਕਰੀਆ।